ਅੱਜ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜੀਆਂ ਬੇਹੱਦ ਅਦਬ ਸਤਿਕਾਰ ਨਾਲ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਬਾਬਾ ਜਰਨੈਲ ਸਿੰਘ ਦੀ ਗੋਦ ਦਾ ਨਿੱਘ ਮਾਣਿਆ। ਬਹੁਤ ਸਾਰੇ ਲੋਕ ਨੇ ਜਦੋਂ ਕਹਿੰਦੇ ਆ ਕਿ ਮੈਂ ਬਾਬਾ ਜਰਨੈਲ ਸਿੰਘ ਨੂੰ ਮਿਲਿਆ ਸੀ, ਤਾਂ ਸਾਰੇ ਜਿਹੜੇ ਉੱਥੇ ਹਾਜ਼ਰ ਬੈਠੇ ਹੁੰਦੇ ਆ ਉਹਨੂੰ ਇੱਕ ਖਾਸ ਅੱਖ ਨਾਲ ਦੇ। ਹਰਦੀਪ ਸਿੱਧੂ ਦੀ ਸਾਰੀ ਜਿਹੜੀ ਵਰਕਿੰਗ ਸੀ ਜਾਂ ਬੋਲਬਾਣੀ ਸੀ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਜੁਦਾ ਸੀ, ਵੱਖਰੀ ਸੀ, ਤੇ ਉਹ ਸਟੇਟ ਦੇ ਬਣਾਏ ਹੋਏ ਸਾਰੇ ਦਾਇਰਿਆਂ ਤੋਂ ਉਲਟ ਹੋ ਕੇ ਜਾਂ ਐਂ ਕਹੀਏ ਕਿ ਨਵੇਂ ਵਰਤਾਂਤ ਸਿਰਜ ਕੇ ਗੱਲ ਨੂੰ ਅੱਗੇ ਤੋਰ ਰਿਹਾ ਸੀ। ਨਵਾਂ ਵਰਤਾਂਤ ਸਿਰਜ ਕੇ ਕੋਈ ਗੱਲ ਕਰਾਏਗਾ ਤਾਂ ਮਾਹੌਲ ਦੇ ਵਿੱਚ ਕੁਝ ਕਸ਼ਮਕਸ਼ ਲਾਜ਼ਮੀ ਆਏ। ਰਵਾਇਤੀ ਰਾਹ ਤੇ ਚੱਲਣ ਵਾਲੇ ਲੋਕਾਂ ਨੂੰ ਵੀ ਤਕਲੀਫ ਹੋਏਗੀ ਤੇ ਸਟੇਟ ਨੂੰ ਵੀ ਤਕਲੀਫ ਹੋਏਗੀ ਕਿ ਪੂਰੀ ਦੀ ਪੂਰੀ ਕੌਮ ਇੱਕ ਝੰਡੇ ਹੇਠ ਜਾਂ ਇੱਕ ਬੰਦੇ ਹੇਠ ਕਿਸੇ ਅਲੋਕਾਰ ਚਮਤਕਾਰ ਨਾਲ ਹੀ ਆ ਸਕਦੀ। ਜਿਨ੍ਹਾਂ ਲੋਕਾਂ ਨੇ ਦੀਪ ਸਿੱਧੂ ਦੇ ਨਾਲ ਕਰਤਾਰਕੁਸ਼ੀ ਕਰਦਿਆਂ ਹੋਇਆਂ ਹੱਦੋਂ ਵੱਧ ਇਲਜ਼ਾਮ ਲਾਏ, ਉਹਨਾਂ ਲਈ ਵੀ ਔਖਾ ਹੀ ਆ, ਕਿਉਂਕਿ ਅੱਜ ਮਾਹੌਲ ਹੋਰ ਬਣ ਚੁੱਕਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਦੇ ਚਲਾਣੇ ਤੋਂ ਬਾਅਦ ਐਕਸੀਡੈਂਟ ਦੇ ਵਿੱਚ ਹੌਲਨਾਕ ਮੌਤ ਤੋਂ ਬਾਅਦ ਵਿੱਚ ਪੰਥਕ ਸਫਾ ਦੇ ਵਿੱਚ ਇਹ ਚਰਚਾ ਬੜੇ ਜ਼ੋਰਾਂ ਤੇ ਚੱਲ ਰਹੀ ਆ ਕਿ ਜਿਸ ਤਰੀਕੇ ਨਾਲ ਇਸ ਨੌਜਵਾਨ ਨੂੰ ਪਿਆਰ ਮਿਲਿਆ, ਨੌਜਵਾਨ ਵਰਗ ਨੇ ਜਿਸ ਤਰੀਕੇ ਨਾਲ ਦੀਪ ਸਿੱਧੂ ਨੂੰ ਪ੍ਰਵਾਨ ਕੀਤਾ ਸੀ, ਤੇ ਜਿਸ ਤਰੀਕੇ ਨਾਲ ਸਮਾਜ ਦੇ ਵਿੱਚ ਉਹਦਾ ਅੰਨਾ ਵਿਰੋਧ ਹੋਣ ਦੇ ਬਾਵਜੂਦ ਉਹਦੀ ਦਿਨੋਂ ਦਿਨ ਜਿਹੜੀ ਸੀ ਲੋਕਾਂ ਦੇ ਵਿੱਚ ਪਕੜ ਉਹ ਵੱਧਦੀ ਜਾ ਰਹੀ ਸੀ, ਤੇ ਜਿਵੇਂ ਇੱਕਦਮ ਅਚਾਨਕ ਉਹਨੂੰ ਇਸ ਸਾਰੇ ਦ੍ਰਿਸ਼ ਤੋਂ ਗਾਇਬ ਹੁੰਦਾ ਦੇਖਿਆ, ਇਹਦੇ ਨਾਲ ਇੱਕ ਖਲਾਅ ਜਿਹਾ ਜਿਵੇਂ ਪੈਦਾ ਹੋ ਗਿਆ। ਪਰ ਜੇ ਆਪਾਂ ਇਤਿਹਾਸਕ ਤੌਰ ਤੇ ਦੇਖੀਏ ਤਾਂ ਬੀਤੇ ਦੌਰ ਦੇ ਵਿੱਚ ਬੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਪੰਥ ਦਾ, ਕੌਮ ਦਾ ਪਿਆਰ ਸਤਿਕਾਰ ਹਾਸਲ ਹੋਇਆ, ਉਹ ਇਸ ਧਰਤੀ ਤੋਂ ਸਦਾ ਲਈ ਸਾਨੂੰ ਵਿਛੋੜਾ ਦੇ ਕੇ ਗਈਆਂ ਨੇ। ਤੇ ਹਰੇਕ ਸ਼ਖਸੀਅਤ ਤੋਂ ਬਾਅਦ ਵਿੱਚ ਉਸ ਮੌਕੇ ਦੇ ਸਿੱਖਾਂ ਨੇ ਇਹ ਸੋਚਿਆ ਕਿ ਅਸੀਂ ਗੱਲ ਨੂੰ ਅੱਗੇ ਕਿਵੇਂ ਤੋਰਨਾ। ਪੰਥ ਜਿਹੜਾ ਹੈ ਉਹ ਆਪਦੇ ਸਫ਼ਰ ਉੱਤੇ ਲਗਾਤਾਰ ਉਹਨਾਂ ਯਾਦਾਂ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ। ਇਸੇ ਗੱਲ ਦੀ ਅੱਜ ਦੇ ਸਮੇਂ 'ਚ ਲੋੜ ਆ। ਜਿਵੇਂ ਸੰਤ ਰਾਮ ਉਦਾਸੀ ਦੀਆਂ ਕਵਿਤਾ ਦੀਆਂ ਲਾਈਨਾਂ ਨੇ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਜੇ ਅਸੀਂ ਕਹਿੰਦੇ ਆ ਕਿ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਜੇ ਅਸੀਂ ਇਹ ਨਾਅਰਾ ਲਾਉਂਦੇ ਆ ਕਿ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਜੇ ਅਸੀਂ ਇਹ ਕਹਿੰਦੇ ਆ ਕਿ ਮਾਨ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤਾਂ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਇੱਕ ਹੋਰ ਚੀਜ਼ ਵੀ ਪਈ ਆ। ਉਹ ਇਹ ਆ ਕਿ ਅਸਲ ਵਿੱਚ ਅਸੀਂ ਇਹਨਾਂ ਨਾਅਰਿਆਂ ਦੇ ਰਾਹੀਂ ਇਹ ਦੱਸ ਰਹੇ ਹੈਗੇ ਆ ਕਿ ਇਹ ਨਾਅਰੇ ਅਸੀਂ ਉਸ ਪ੍ਰਸੰਗ ਵਿੱਚ ਲਾ ਰਹੇ ਹਾਂ ਕਿ ਗੁਰਮਤ ਆਸ਼ੇ ਅਨੁਸਾਰ ਇਹਨਾਂ ਸ਼ਖਸੀਅਤਾਂ ਨੇ ਜਾਂ ਇਹਨਾਂ ਧਿਰਾਂ ਨੇ ਗੁਰੂ ਦੀ ਗੱਲ ਨੂੰ ਮੁੱਖ ਰੱਖਿਆ। ਜਦੋਂ ਅਸੀਂ ਕਹਿ ਰਹੇ ਹੁੰਦੇ ਹਾਂ ਕਿ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਅਸਲ ਵਿੱਚ ਅਸੀਂ ਕਹਿ ਰਹੇ ਹਾਂ ਕਿ ਸੰਤ ਭਿੰਡਰਾਂ ਵਾਲਿਆਂ ਨੇ ਗੁਰੂ ਦੀ ਗੱਲ ਉੱਤੇ ਪਹਿਰਾ ਦਿੱਤਾ, ਤੇ ਅਸੀਂ ਉਸ ਸੋਚ ਉੱਤੇ ਹੀ ਹੁਣ ਪਹਿਰਾ ਠੋਕ ਕੇ ਦਿਆਂ। ਇਵੇਂ ਹੀ ਜਦੋਂ ਮਾਨ ਸਾਹਿਬ ਦੇ ਬਾਰੇ ਅਸੀਂ ਕਹਿ ਰਹੇ ਹੁੰਦੇ ਹਾਂ, ਉਦੋਂ ਅਸਲ ਵਿੱਚ ਅਸੀਂ ਗੁਰੂ ਦੀ ਗੱਲ ਕਰ ਰਹੇ ਹੁੰਦੇ ਹਾਂ। ਅੱਜ ਕੱਲ੍ਹ ਦੀਪ ਸਿੱਧੂ ਦੇ ਬਾਰੇ ਨਾਅਰੇ ਲੱਗ ਰਹੇ ਆ। ਤਾਂ ਗੁਰੂ ਦੀ ਗੱਲ ਵੱਡੀ ਆ, ਤੇ ਗੁਰੂ ਦੀ ਗੱਲ ਉੱਤੇ ਪਹਿਰਾ ਦੇਣ ਵਾਲੀਆਂ ਸ਼ਖਸੀਅਤਾਂ ਅੱਡ-ਅੱਡ ਸਮਿਆਂ ਤੇ ਆਉਂਦੀਆਂ ਰਹਿਣਗੀਆਂ, ਆਉਂਦੀਆਂ ਰਹੀਆਂ ਨੇ। ਇਹ ਸਫ਼ਰ ਇਸੇ ਤਰੀਕੇ ਨਾਲ ਜਾਰੀ ਰਹੂ। 2-4 ਦਿਨ ਪਹਿਲਾਂ ਦੀ ਗੱਲ ਆ, ਅਸੀਂ ਪਰਿਵਾਰ ਦੇ ਵਿੱਚ ਬੈਠੇ ਚਰਚਾ ਕਰ ਰਹੇ ਸੀਗੇ ਮੌਜੂਦਾ ਪੰਥਕ ਮਾਹੌਲ ਉੱਤੇ, ਤੇ ਸੱਜਣਾ ਦੇ ਵਿੱਚ ਜਦੋਂ ਚਰਚਾ ਹੋ ਰਹੀ ਸੀ ਤਾਂ ਬਹੁਤ ਜ਼ਿਆਦਾ ਨਿਰਾਸ਼ਾ ਵਾਲੀਆਂ ਗੱਲਾਂ ਚੱਲ ਪਈਆਂ। ਕਈ ਵਾਰੀ ਏਦਾਂ ਵੀ ਹੁੰਦਾ ਕਿ ਆਪਾਂ
ਇਹੋ ਜਿਹੀਆਂ ਗੱਲਾਂ ਛੋਹ ਕੇ ਬਹਿ ਜਾਂਦੇ ਆ ਕਿ ਜੀ ਹੁਣ ਕੀ ਹੋਊਗਾ। ਆਹ ਦੇਖੋ ਜੀ RSS ਨੇ ਆਹ ਕਰਤਾ, ਦੇਖੋ ਜੀ ਕੇਜਰੀਵਾਲ ਦੀ ਪਾਰਟੀ ਨੂੰ ਸਿੱਖਾਂ ਨੇ ਅਪਣਾ ਲਿਆ, ਦੇਖੋ ਜੀ ਲੋਕ ਜਿਹੜੇ ਨੇ ਹੁਣ ਕੌਮ ਦੀ ਗੱਲ ਕਰਨ ਤੋਂ ਭੱਜ ਗਏ। ਬੜੀਆਂ ਨੈਗੇਟਿਵ ਤੋਂ ਨੈਗੇਟਿਵ ਚਰਚਾਵਾਂ ਦੇ ਵਿਚਾਲੇ ਇੱਕਦਮ ਇਹ ਖਿਆਲ ਹਾਜ਼ਰ ਲੋਕਾਂ ਦੇ ਵਿੱਚੋਂ ਹੀ ਕਿਸੇ ਵੱਲੋਂ ਆਇਆ ਕਿ ਚਿੰਤਾ ਨਾ ਕਰੋ, ਗੁਰੂ ਪਾਤਸ਼ਾਹ ਕਿਰਪਾ ਕਰਨਗੇ। ਤੇ ਗੁਰੂ ਪਾਤਸ਼ਾਹ ਜਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ ਭੇਜਿਆ, ਇਵੇਂ ਕੋਈ ਸ਼ਖਸੀਅਤ ਹੋਰ ਭੇਜ ਦੇਣਗੇ, ਉਹਦੇ ਨਾਲ ਸਾਡਾ 30 35 40 50 ਸਾਲ ਦਾ ਸਮਾਂ ਲੰਘ ਜੂ, ਫਿਰ ਕੋਈ ਹੋਰ ਸ਼ਖਸੀਅਤ ਆ ਜੂ। ਤੋ ਇਹ ਜਿਹੜੀਆਂ ਸ਼ਖਸੀਅਤਾਂ ਉੱਠਦੀਆਂ ਨੇ, ਇਹ ਦੁਸ਼ਮਣ ਦੇ ਜਾਂ ਐਂਟੀ ਪੰਥਕ ਤਾਕਤਾਂ ਦੇ ਜਾਂ ਸਿੱਖ ਵਿਰੋਧੀ ਤਾਕਤਾਂ ਦੇ ਬਣਾਏ ਹੋਏ ਮਾਹੌਲ ਨੂੰ, ਜਿਹੜੀ ਉਹਨਾਂ ਨੇ ਕਈ ਸਾਲਾਂ ਦੀ ਮਿਹਨਤ ਕਰਕੇ ਬਣਾਇਆ ਹੁੰਦਾ, ਉਹਨੂੰ ਕੁਝ ਮਹੀਨਿਆਂ 'ਚ ਕੁਝ ਦਿਨਾਂ ਦੇ ਵਿੱਚ ਹੀ ਤਹਿਸ਼ ਨਹਿਸ਼ ਕਰਕੇ ਸਿੱਖਾਂ ਨੂੰ ਗੁਰੂ ਨਾਲ ਜੋੜ ਕੇ ਗੁਰਮਤ ਆਸ਼ੇ ਤੇ ਚਲਾ ਕੇ ਆਪ ਦਾ ਰੋਲ ਕਰਕੇ ਅੱਗੇ ਤੁਰ ਜਾਂਦੀਆਂ ਨੇ। ਤੇ ਸਾਡਾ ਫਿਰ 30 35 ਸਾਲ ਜਿਹੜਾ ਸਮਾਂ ਹੈਗਾ, ਉਹਦੀਆਂ ਗੱਲਾਂ ਨਾਲ ਤੇ ਉਹਦੇ ਵਿਚਾਰਾਂ ਨਾਲ ਅੱਗੇ ਸਾਡਾ ਸਮਾਂ ਲੰਘ ਜਾਂਦਾ। ਬਈ ਕੋਈ ਟਾਈਮ ਸੀਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਪਾਤਸ਼ਾਹ ਨੇ 5 ਤੀਰ ਦੇ ਕੇ ਭੇਜ ਦਿੱਤਾ ਬਾਬਾ ਜੀ ਨੂੰ, ਤੇ ਬਾਬਾ ਜੀ ਨੇ ਉਸ ਵੇਲੇ ਦੇ ਸਿੱਖਾਂ ਨੂੰ, ਉਸ ਵੇਲੇ ਦੇ ਸਿੱਖੀ ਦੇ ਵੈਰੀਆਂ ਦੇ ਨਾਲ ਇੱਕ ਇਹੋ ਜਿਹੀ ਜੰਗ ਲੜਾਈ ਜਿਹਦੇ 'ਚ ਫਤਿਹ ਹਾਸਲ ਹੋਈ, ਖਾਲਸੇ ਦਾ ਰਾਜ ਕਾਇਮ ਹੋਇਆ। ਆਖਰ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਜਾਂਦੇ ਆਪਦੇ ਸਾਥੀਆਂ ਸਮੇਤ। ਤੇ ਸਾਡਾ ਜਿਹੜਾ ਉਸ ਵੇਲੇ ਦਾ ਯੂਥ ਆ ਜਾਂ ਉਸ ਵੇਲੇ ਦੇ ਸਿੱਖ ਨੇ, ਉਹਨਾਂ ਨੂੰ ਇੱਕ ਪ੍ਰੇਰਨਾ ਮਿਲ ਜਾਂਦੀ ਆ ਕਿ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਤੋਂ ਪ੍ਰੇਰਨਾ ਲੈ ਕੇ ਸਿੱਖੀ ਦੀ ਸੇਵਾ ਕਰੀ। ਤੇ ਫਿਰ ਇਤਿਹਾਸ ਸਿਰਜਣ ਵਾਲੇ ਕਦੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੇ ਰੂਪ ਦੇ ਵਿੱਚ, ਕਦੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੇ ਰੂਪ ਦੇ ਵਿੱਚ, ਕਦੇ ਕਿਸੇ ਹੋਰ ਭਾਈ ਤਾਰਾ ਸਿੰਘ, ਭਾਈ ਤਾਰੂ ਸਿੰਘ ਵਾਂ ਤੇ ਹੋਰ ਸ਼ਹੀਦਾਂ ਦੀ ਯਾਦ। ਇਹ ਸਾਰਾ ਕੁਝ ਜਿਹੜਾ ਹੈ ਵੱਖ-ਵੱਖ ਮੌਕਿਆਂ ਦੇ ਉੱਤੇ ਵੱਖ-ਵੱਖ ਢੰਗ ਤਰੀਕਿਆਂ ਨਾਲ ਗੁਰੂ ਦੀ ਗੱਲ ਸਾਨੂੰ ਚੇਤੇ ਕਰਾਉਣ ਲਈ ਸ਼ਖਸੀਅਤਾਂ ਉੱਭਰਦੀਆਂ ਰਹੀਆਂ, ਆਉਂਦੀਆਂ ਰਹੀਆਂ। ਤੇ ਫਿਰ ਉਹ ਯੋਧੇ ਜਿਨ੍ਹਾਂ ਨੇ ਅੱਡ-ਅੱਡ ਮਿਸਲਾਂ ਦੇ ਜਥੇਦਾਰ ਬਣ ਕੇ ਫਿਰ ਸਾਂਝੇ ਰੂਪ ਦੇ ਵਿੱਚ ਦਲ ਖਾਲਸਾ ਕਾਇਮ ਕਰਕੇ ਜ਼ਿੰਮੇਵਾਰੀਆਂ ਨਿਭਾਈਆਂ, ਤੇ ਸਾਡੇ ਉਸ ਵੇਲੇ ਦੇ ਸਿੱਖਾਂ ਨੂੰ ਇਕੱਠੇ ਕਰਕੇ, ਇਕਜੁੱਟ ਤੇ ਇਕਮੁੱਠ ਕਰਕੇ ਦੁਸ਼ਮਣ ਨਾਲ ਵੀ ਲੋਹਾ ਲਿਆ ਤੇ ਕੌਮ ਦੀ ਚੜ੍ਹਦੀ ਕਲਾ ਕੀਤੀ। ਅਖੀਰ 6 ਰਿਆਸਤਾਂ ਕਾਇਮ ਕਰ ਲਈਆਂ। ਦਿੱਲੀ ਦੇ ਲਾਲ ਕਿਲੇ ਉੱਤੇ ਖਾਲਸਾਈ ਪਰਚਮ ਵੀ ਚਲਾ ਲਿਆ, ਜਮਰੌਦ ਦਾ ਕਿਲਾ ਵੀ ਫਤਿਹ ਕਰ ਲਿਆ, ਅਫਗਾਨਿਸਤਾਨ ਤੱਕ, ਕਾਬਲ ਕੰਧਾਰ ਤੱਕ, ਸਾਰਾ ਕਸ਼ਮੀਰ, ਉਧਰ ਭੂਟਾਨ ਤੱਕ ਖਾਲਸੇ ਨੇ ਰਾਜ ਭਾਗ ਕਾਇਮ ਕਰ ਲਿਆ। ਉਹ ਜਿਹੜਾ ਉਹ ਦੌਰ ਸੀ, ਉਦੋਂ ਸਾਡੇ ਕੋਲ ਬਹੁਤ ਸਾਰੀਆਂ ਸ਼ਖਸੀਅਤਾਂ ਸੀ, ਜਿਨ੍ਹਾਂ ਚੋਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਬੜੀ ਲੰਮੀ ਇੱਕ ਕਤਾਰ ਅਕਾਲੀ ਫੂਲਾ ਸਿੰਘ ਵਰਗੇ। ਫਿਰ 1849 ਤੋਂ ਬਾਅਦ ਵਿੱਚ ਇੱਕ ਇਹੋ ਜਿਹਾ ਦੌਰ ਆਉਂਦਾ ਜਦੋਂ ਅੰਗਰੇਜ਼ ਜਿਹੜਾ ਹੈ ਇਸ ਖਿੱਤੇ 'ਚ ਕਾਬਜ਼ ਹੋ ਜਾਂਦਾ। ਤਾਂ ਅੰਗਰੇਜ਼ ਦੇ ਜ਼ੁਲਮਾਂ ਦੇ ਸਾਹਮਣੇ ਸਾਡੇ ਕੋਲੇ ਭਾਈ ਰਾਮ ਸਿੰਘ ਜੀ, ਜਿਨ੍ਹਾਂ ਨੂੰ ਕੂਕਿਆਂ ਦੇ ਵਿੱਚ, ਨਾਮਧਾਰੀਆਂ ਦੇ ਵਿੱਚ ਬਹੁਤ ਸਤਿਕਾਰ ਹਾਸਲ ਹੈ, ਉਹ ਸਮੁੱਚੇ ਖਾਲਸਾ ਪੰਥ ਦਾ ਸਾਂਝਾ ਸਰਮਾਇਆ। ਬਾਬਾ ਰਾਮ ਸਿੰਘ ਦੇ ਰੂਪ ਦੇ ਵਿੱਚ ਸਾਨੂੰ ਇੱਕ ਸ਼ਖਸੀਅਤ ਟੱਕਰ ਗਈ। ਅਸੀਂ ਉਹਨਾਂ ਦੇ ਸਾਥ ਸਹਿਯੋਗ ਨਾਲ ਸਾਡੇ ਉਸ ਵੇਲੇ ਦੇ ਸਿੱਖ ਯੂਥ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਜੋ ਵੀ ਕੁਝ ਹੋਇਆ। ਬਾਅਦ ਵਿੱਚ ਅੰਗਰੇਜ਼ਾਂ ਦੇ ਖਿਲਾਫ ਜੰਗੇ ਆਜ਼ਾਦੀ ਦੇ ਵਿੱਚ ਧਰਮ ਯੁੱਧ ਦੇ ਲਈ ਜਿਹੜੇ ਮੋਰਚੇ ਲੱਗੇ ਗੁਰਦੁਆਰਾ ਸੁਧਾਰ ਲਹਿਰ ਤਹਿਤ, ਉਹਨਾਂ 'ਚ ਸਿੱਖ ਸ਼ਖਸੀਅਤਾਂ ਉੱਭਰਦੀਆਂ ਰਹੀਆਂ। 1947 ਤੋਂ ਬਾਅਦ ਸਿੱਖ ਆਗੂਆਂ ਨੇ ਅੱਡ-ਅੱਡ ਢੰਗ ਤਰੀਕਿਆਂ ਨਾਲ ਸੇਵਾ ਨਿਭਾਈ। ਕੋਈ ਸਰਦਾਰ ਕਪੂਰ ਸਿੰਘ ਦੇ ਰੂਪ ਦੇ ਵਿੱਚ ਸਾਹਮਣੇ ਆਏ, ਕੋਈ ਕਿਸੇ ਹੋਰ ਦੇ ਰੂਪ ਦੇ ਵਿੱਚ ਸਾਹਮਣੇ ਆਏ। ਪਿਛਲੀ ਸਦੀ ਦੇ ਵਿੱਚ ਸਭ ਤੋਂ ਵੱਧ ਮਾਣ ਸਤਿਕਾਰ ਹਾਸਲ ਕੀਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ। ਬਹੁਤ ਅਦਬ ਸਤਿਕਾਰ, ਬਹੁਤ ਪਿਆਰ ਹਾਸਲ ਹੋਇਆ। ਉਸ ਵੇਲੇ ਦੇ ਯੂਥ ਨੂੰ ਉਸ ਵੇਲੇ ਦੇ ਦੁਸ਼ਮਣ ਦੇ ਸਾਹਮਣੇ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ ਲੜਨ ਦਾ ਮੌਕਾ ਹਾਸਲ ਹੋਇਆ।
ਅੱਜ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜੀਆਂ ਬੇਹੱਦ ਅਦਬ ਸਤਿਕਾਰ ਨਾਲ ਇਹ ਗੱਲ ਕਹਿੰਦੀਆਂ ਨੇ ਕਿ ਅਸੀਂ ਬਾਬਾ ਜਰਨੈਲ ਸਿੰਘ ਦੀ ਗੋਦ ਦਾ ਨਿੱਘ ਮਾਣਿਆ ਹੈ। ਇੱਕ ਸਟੇਟਸ ਸਿੰਬਲ ਬਣਿਆ ਹੋਇਆ ਵਾ। ਬਹੁਤ ਸਾਰੇ ਲੋਕ ਨੇ ਜਦੋਂ ਕਹਿੰਦੇ ਆ ਕਿ ਮੈਂ ਬਾਬਾ ਜਰਨੈਲ ਸਿੰਘ ਨੂੰ ਮਿਲਿਆ ਸੀ, ਤਾਂ ਸਾਰੇ ਜਿਹੜੇ ਉੱਥੇ ਹਾਜ਼ਰ ਬੈਠੇ ਹੁੰਦੇ ਆ ਉਹਨੂੰ ਇੱਕ ਖਾਸ ਅੱਖ ਨਾਲ ਦੇਖਦੇ। ਬਹੁਤ ਸਾਰੇ ਲੋਕ ਜਦੋਂ ਕਿਤੇ ਖੜੇ ਬੈਠੇ ਕਹਿ ਦੇਣ ਕਿ ਮੈਂ ਬਾਬਾ ਜਰਨੈਲ ਸਿੰਘ ਨਾਲ ਵਿਚਾਰ ਚਰਚਾ ਕੀਤੀ, ਉਹਨਾਂ ਨੂੰ ਮਿਲੇ, ਗੱਲਾਂ ਬਾਤਾਂ ਕੀਤੀਆਂ, ਤਾਂ ਲੋਕਾਂ ਦੀ ਨਜ਼ਰ ਬਦਲ ਜਾਂਦੀ ਹੈ ਕਿ ਇਹ ਬਾਬਾ ਜਰਨੈਲ ਸਿੰਘ ਨੂੰ ਮਿਲਿਆ ਹੈ। ਤਾਂ ਫਿਰ ਉਹ ਲੋਕ ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਬਾਬਾ ਜਰਨੈਲ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਪਿਆਰ ਸਤਿਕਾਰ ਦੇ ਨਾਲ ਜੰਗ ਲੜੀ ਦੁਸ਼ਮਣ ਨਾਲ, ਉਹਨਾਂ ਦਾ ਕਿੱਡਾ ਰੁਤਬਾ ਹੋਊ ਸਮਾਜ ਵਿੱਚ। ਸੋ ਇਵੇਂ ਹੀ ਅੱਜ ਦੇ ਸਮੇਂ ਵਿੱਚ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਹੋਣਗੀਆਂ। ਦੀਪ ਸਿੱਧੂ ਵੀ ਇੱਕ ਇਹੋ ਜਿਹਾ ਪਿਆਰ ਸਤਿਕਾਰ ਲੈਣ ਵਾਲਾ ਸਾਡੇ ਵਿਚਾਲੇ ਕਿਹੋ ਜਿਹੀ ਸ਼ਖਸੀਅਤ ਹੋਈ, ਪਰ ਨਾ ਤਾਂ ਇਹ ਪਹਿਲੀ ਆ ਤੇ ਨਾ ਇਹ ਆਖਰੀ। ਬਾਬਾ ਜਰਨੈਲ ਸਿੰਘ ਤੋਂ ਬਾਅਦ ਵੀ ਦੁਨੀਆ ਚੱਲਦੀ ਰਹੀ ਆ, ਦੀਪ ਸਿੱਧੂ ਤੋਂ ਬਾਅਦ ਵੀ ਚੱਲਣੀ। ਤੇ ਸਾਡੀ ਕੌਮ ਦਾ ਇੱਕ ਸੁਭਾਅ ਆ, ਅਸੀਂ ਜਦੋਂ ਕਿਸੇ ਨੂੰ ਪਿਆਰ ਕਰਦੇ ਆ ਅਸੀਂ ਰੂਹ ਤੋਂ ਦਿਲੋਂ ਕਰਦੇ। ਇਹ ਵੀ ਸਾਡਾ ਇੱਕ ਬਹੁਤ ਵੱਡਾ ਔਗਣ ਆ ਕਿ ਅਸੀਂ ਉਸੇ ਸ਼ਖਸੀਅਤ ਨੂੰ ਜਿਉਂਦੇ ਜੀ ਓਨਾ ਵੱਡਾ ਸਤਿਕਾਰ ਨਹੀਂ ਦੇ ਸਕਦੇ, ਨਹੀਂ ਦੇ ਪਾਉਂਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਹੁੰਦਿਆਂ ਉਹਨਾਂ ਨੂੰ ਬਹੁਤਾ ਜ਼ਿਆਦਾ ਸਾਥ ਸਹਿਯੋਗ ਕੌਮ ਦਾ ਮਿਲਿਆ ਨਹੀਂ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ। ਪਰ ਉਹ ਅਡੋਲ ਤੇ ਬੇਧੜਕ ਹੋ ਕੇ ਕੋਈ ਉਹਨਾਂ ਨੇ ਦਿਲ ਦਿਮਾਗ ਚ ਆਪਦੇ ਨਹੀਂ ਰੱਖਿਆ ਕਿ ਮੈਨੂੰ ਮੇਰੀ ਕੌਮ ਜਿਹੜੀ ਆ ਸਾਥ ਸਹਿਯੋਗ ਨਹੀਂ ਦੇ ਰਹੀ। ਖੋਖ ਵਜਾ ਕੇ ਉਹ ਪੰਥ ਦੀ ਸੇਵਾ ਕਰਦੇ ਰਹੇ। ਸ਼ਹੀਦੀ ਤੋਂ ਬਾਅਦ ਵਿੱਚ ਉਹਨਾਂ ਦਾ ਰੁਤਬਾ ਏਡਾ ਬੁਲੰਦ ਹੋ ਗਿਆ ਕਿ ਜਿਨ੍ਹਾਂ ਲੋਕਾਂ ਨੇ ਬਾਬਾ ਜਰਨੈਲ ਸਿੰਘ ਦੇ ਜਿਉਂਦੇ ਜੀ ਉਹਨਾਂ ਦੀ ਮੁਖਾਲਫਤ ਕੀਤੀ ਸੀ, ਵਿਰੋਧ ਕੀਤਾ ਸੀ, ਉਹਨਾਂ ਨੂੰ ਬਾਅਦ ਵਿੱਚ ਬੜੀ ਔਖ ਜੀ ਮਹਿਸੂਸ ਹੋਈ। ਅੱਜ ਦੀਪ ਸਿੱਧੂ ਦੇ ਬਾਰੇ ਵੀ ਤਕਰੀਬਨ ਇਹੋ ਜਿਹੀ ਸਥਿਤੀ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਦੀਪ ਸਿੱਧੂ ਦੇ ਬਾਰੇ ਮਾੜੇ ਸ਼ਬਦ ਵਰਤੇ, ਗਲਤ ਵਿਰੋਧਤਾ ਕੀਤੀ। ਇੱਕ ਵਿਰੋਧਤਾ ਤਾਂ ਉਹ ਹੁੰਦੀ ਹੈ ਜਿਹਦੇ ਕੋਈ ਅਰਥ ਹੁੰਦੇ ਆ, ਉਹ ਗੱਲਾਂ ਵੀ ਹੁੰਦੀਆਂ ਨੇ, ਪਰ ਇੱਕ ਹੁੰਦਾ ਜਿਹੜਾ ਇਹ ਵੀ ਨਫ਼ਰਤ ਕਰ ਲਈ, ਨਫ਼ਰਤ ਕਰ। ਉਹਨਾਂ ਲੋਕਾਂ ਨੂੰ ਅੱਜ ਬੜੀ ਔਖ ਮਹਿਸੂਸ ਹੋ ਰਹੀ ਹੋਣੀ। ਜਿਹੜਾ ਦੀਪ ਸਿੱਧੂ ਨੇ ਲੋਕ ਮਨਾਂ ਦੇ ਵਿੱਚ ਅਦਬ ਸਤਿਕਾਰ ਖੱਟਿਆ, ਜੇ ਉਹਦੀ ਗੱਲ ਕਰੀਏ ਤਾਂ ਇਹ ਆਖਿਆ ਜਾ ਰਿਹਾ, ਇਹ ਮੰਨਿਆ ਜਾ ਰਿਹਾ ਕਿ ਜਿਹੜਾ ਇੰਡੀਅਨ ਸਟੇਟ ਨੇ ਨੈਰੇਟਿਵ ਸਿਰਜਿਆ ਹੋਇਆ ਸੀ ਕਿ ਏਦਾਂ ਹੀ ਹੋ ਸਕਦਾ, ਬਸ ਏਦਾਂ ਗੱਲ ਕਰ ਲਓ, ਇੱਥੇ ਰਹਿ ਕੇ ਤੁਸੀਂ ਗੱਲ ਕਰੋ, ਜਿਹਦੇ ਵਿੱਚ ਭਾਰਤੀ ਜਿਹੜੀਆਂ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਨੇ ਜਾਂ ਹੋਰ ਜਿਹੜੇ ਗਰੁੱਪ ਨੇ ਉਹ ਸਾਰੇ ਆਪੋ ਆਪਣੇ ਢੰਗ ਤਰੀਕੇ ਨਾਲ ਪਿਛਲੇ ਲੰਮੇ ਅਰਸੇ ਤੋਂ ਸਰਗਰਮ ਨੇ। ਪਰ ਦੀਪ ਸਿੱਧੂ ਦੀ ਸਾਰੀ ਜਿਹੜੀ ਵਰਕਿੰਗ ਸੀ ਜਾਂ ਬੋਲਬਾਣੀ ਸੀ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਜੁਦਾ ਸੀ, ਵੱਖਰੀ ਸੀ, ਤੇ ਉਹ ਸਟੇਟ ਦੇ ਬਣਾਏ ਹੋਏ ਸਾਰੇ ਦਾਇਰਿਆਂ ਤੋਂ ਉਲਟ ਹੋ ਕੇ ਜਾਂ ਐਂ ਕਹੀਏ ਕਿ ਨਵੇਂ ਵਰਤਾਂਤ ਸਿਰਜ ਕੇ ਗੱਲ ਨੂੰ ਅੱਗੇ ਤੋਰ ਰਿਹਾ ਸੀ। ਜਦੋਂ ਸਟੇਟ ਦੇ ਬਣਾਏ ਹੋਏ ਨੈਰੇਟਿਵ ਦੀ ਥਾਂ ਜਾਂ ਪ੍ਰਚਲਿਤ ਪਰੰਪਰਾਵਾਦੀ ਰਵਾਇਤੀ ਵਰਤਾਂਤ ਦੀ ਥਾਂ ਨਵਾਂ ਵਰਤਾਂਤ ਸਿਰਜ ਕੇ ਕੋਈ ਗੱਲ ਕਰਾਏਗਾ ਤਾਂ ਮਾਹੌਲ ਦੇ ਵਿੱਚ ਕੁਝ ਕਸ਼ਮਕਸ਼ ਲਾਜ਼ਮੀ ਆਏਗੀ। ਪੁਰਾਣੇ ਪਹਿਲੋਂ ਰਵਾਇਤੀ ਰਾਹ ਤੇ ਚੱਲਣ ਵਾਲੇ ਲੋਕਾਂ ਨੂੰ ਵੀ ਤਕਲੀਫ ਹੋਏਗੀ ਤੇ ਸਟੇਟ ਨੂੰ ਵੀ ਤਕਲੀਫ ਹੋਏਗੀ, ਤੇ ਆਲੇ ਦੁਆਲੇ ਦੇ ਵਿੱਚ ਇੱਕ ਖਲਬਲੀ ਜੀ ਮਚ ਜਾਣੀ ਸੁਭਾਵਕ। ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਚਰਚਾ ਕਰਦੇ ਹਾਂ ਤਾਂ ਉਦੋਂ ਉਹਨਾਂ ਦੀਆਂ ਤਕਰੀਰਾਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਪੱਖ ਸਾਹਮਣੇ ਆਉਂਦੇ ਆ ਜਿਹੜੇ ਦੱਸਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪੁਰਾਤਨ ਜਾਂ ਰਵਾਇਤੀ ਜਿਹੜੀ ਚੱਲ ਰਹੀ ਸੀ ਉਹਦੇ ਸਾਰੇ ਵਰਤਾਂਤ ਤੋਂ ਵੱਖਰੇ ਤੇ ਆਜ਼ਾਦ ਰਾਹ ਤੇ ਚੱਲ ਰਹੇ ਸੀ। ਐਵੇਂ ਨਹੀਂ ਕਿਸੇ ਨੇ ਲਿਖਿਆ ਕਿ ਉਹ ਤਾਂ 18ਵੀਂ ਸਦੀ ਦੀ ਕੋਈ ਰੂਹ ਸੀ ਜਿਹੜੀ ਇਸ ਸਦੀ ਵਿੱਚ ਵਿਚਰ ਰਹੀ ਸੀ। ਜਿਵੇਂ 18ਵੀਂ ਸਦੀ ਦੇ ਸਿੱਖ
ਗੁਰੂ ਆਸ਼ੇ ਤੋਂ ਸੇਧ ਲੈ ਕੇ ਵਿਚਰਦੇ ਸੀ, ਉਵੇਂ ਸੰਤ ਭਿੰਡਰਾਂਵਾਲੇ ਜਿਹੜੇ ਸੀ ਉਹ ਗੁਰੂ ਆਸ਼ੇ ਤੋਂ ਸੇਧ ਲੈ ਕੇ ਵਿਚਰਦੇ ਸੀ। ਪਰ ਉਹਨਾਂ ਦੇ ਆਲੇ ਦੁਆਲੇ ਸਾਰੇ ਦੇ ਸਾਰੇ ਜਿਹੜੇ ਅਕਾਲੀ ਲੀਡਰ ਜਾਂ ਹੋਰ ਸਿਆਸੀ ਭਲਵਾਨ, ਉਹਨਾਂ ਨੂੰ ਲੱਗਦਾ ਸੀ ਕਿ 1947 ਤੋਂ ਬਾਅਦ ਇਸ ਮੁਲਕ ਨੇ ਜੋ ਰੂਪ ਸਰੂਪ ਫੜਿਆ ਹੋਇਆ, ਜਿਸ ਤਰੀਕੇ ਨਾਲ ਮੰਗਾਂ ਜਿਹੜੀਆਂ ਸਟੇਟ ਜਾਂ ਲੋਕ ਨੇ ਉਹ ਭਾਰਤੀ ਹਕੂਮਤ ਦੇ ਸਾਹਮਣੇ ਮੰਗਾਂ ਰੱਖਦੇ, ਜਾਂ ਜਿਸ ਤਰੀਕੇ ਨਾਲ ਸਿਆਸੀ ਸਰਗਰਮੀਆਂ ਕੀਤੀਆਂ ਜਾਂਦੀਆਂ ਨੇ, ਵੀ ਉਵੇਂ ਕਿਉਂ ਨਹੀਂ ਕਰਦੇ ਬਾਬਾ ਜਰਨੈਲ ਸਿੰਘ। ਬਾਬਾ ਜਰਨੈਲ ਸਿੰਘ ਜਦੋਂ ਕਹਿੰਦੇ ਸੀ ਇਹ ਸਾਡੇ ਹੱਕ ਨੇ, ਇਹ ਮੰਗਾਂ ਮੁੰਗਾਂ ਕੋਈ ਨਹੀਂ ਹੈਗੀਆਂ, ਸਾਡੇ ਹੱਕ ਬਣਦੇ ਆ ਤੇ ਹੱਕ ਲੈਣੇ ਆ, ਤਾਂ ਬਹੁਤ ਸਾਰੇ ਲੋਕਾਂ ਨੂੰ ਅਜੀਬ ਜਿਹਾ ਲੱਗਦਾ ਸੀ ਕਿ ਇਹ ਕਿਹੜੀ ਗੱਲ ਹੋਈ, ਸਟੇਟ ਤੋਂ ਤਾਂ ਮੰਗਾਂ ਹੀ ਮੰਗੀ ਦੀਆਂ ਨੇ ਵੀ ਆ ਸਾਨੂੰ ਦਿਓ ਜੀ। ਬਹੁਤ ਸਾਰੇ ਲੋਕਾਂ ਨੂੰ ਖਾਲਸੇ ਦੀ ਇਸ ਖੁਦਮੁਖਤਿਆਰੀ ਵਾਲੇ ਰੂਪ ਸਰੂਪ ਤੋਂ ਬੜੀ ਅਜੀਬ ਜੀ ਤਰ੍ਹਾਂ ਦੀ ਵਿਰੋਧਤਾ ਉਸੇੜ ਕੇ ਬਹਿ ਜਾਂਦੇ ਸੀ। ਉਹਨਾਂ ਨੂੰ ਸਮਝ ਨਹੀਂ ਸੀ ਲੱਗਦੀ ਕਿ ਖਾਲਸਾ ਬਾਗੀ ਜਾਂ ਬਾਦਸ਼ਾਹ ਵਾਲਾ ਜਿਹੜਾ ਕੌਨਸੈਪਟ ਆ, ਬੜਾ ਜਿਹੜਾ ਸਾਡਾ ਸਿਧਾਂਤ ਆ, ਔਰ ਇਹਦੇ ਪਿੱਛੇ ਬੜਾ ਲੰਬਾ ਚੌੜਾ ਇੱਕ ਇਤਿਹਾਸ ਪਿਆ, ਉਹ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਫਿੱਟ ਬੈਠ ਸਕਦਾ। ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਬਾਬਾ ਜਰਨੈਲ ਸਿੰਘ ਜਿਹੜੇ ਆ ਉਹ ਭਾਰਤ ਦੇ ਅਮਨ ਕਾਨੂੰਨ ਲਈ ਖਤਰਾ ਨੇ, ਉਹ ਭਾਰਤ ਦੀ ਸੰਵਿਧਾਨ ਦੀ, ਕਾਨੂੰਨ ਦੀ, ਸਾਰੀ ਚੀਜ਼ ਦੀ ਵਿਰੋਧਤਾ ਕਰਦੇ। ਉਹ ਜਿਹੜਾ ਬਾਬਾ ਜਰਨੈਲ ਸਿੰਘ ਨੇ ਜਦੋਂ ਇਹ ਗੱਲ ਦਾ ਜਵਾਬ ਦਿੱਤਾ, ਜਦੋਂ ਇੰਦਰਾ ਗਾਂਧੀ ਨੇ ਕਿਹਾ ਇਸ ਇੱਕ ਹਿੰਦੂ ਨੂੰ ਜਿਹੜਾ ਹੈਗਾ 35 ਹਿੰਦੂਆਂ ਨੂੰ ਇੱਕ ਸਿੱਖ ਆਉਂਦਾ, ਜਿਹੜੀ ਗਿਣਤੀ ਹੈ, ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਵੇ, ਜੇਕਰ 35 ਹਿੰਦੂ ਇਕੱਠੇ ਹੋ ਕੇ ਇੱਕ ਸਿੱਖ ਨੂੰ ਪੈਣ ਤੇ ਦੂਜੇ ਨੂੰ 35 ਪੈਣ, ਤਾਂ ਇਸ ਤਰ੍ਹਾਂ 35 ਹਿੰਦੂਆਂ ਨੂੰ ਇੱਕ ਸਿੱਖ ਆਉਂਦਾ। ਬਾਬਾ ਜਰਨੈਲ ਸਿੰਘ ਨੇ ਇਹਦੇ ਬਾਰੇ ਅਕਾਲੀ ਲੀਡਰਾਂ ਜਾਂ ਹੋਰ ਕਾਨੂੰਨ ਦੇ ਨਜ਼ਰੀਏ ਵਾਲਿਆਂ ਨਾਲੋਂ ਜਾਂ ਸੰਵਿਧਾਨ 'ਚ ਯਕੀਨ ਰੱਖਣ ਵਾਲਿਆਂ ਨਾਲੋਂ ਬਿਲਕੁਲ ਵੱਖਰੀ ਗੱਲ ਕਹੀ ਕਿ ਜੀ ਏਦਾਂ ਨਹੀਂ, ਗੱਲ ਇਹ ਹੈਗੀ ਆ ਕਿ ਹਰੇਕ ਸਿੱਖ ਨੂੰ ਇੱਕ ਨੂੰ 35 ਹਿੰਦੂ ਆਉਂਦੇ। ਬੜੀ ਹਾਹਾਕਾਰ ਮੱਚੀ, ਬੜਾ ਵਿਰੋਧ ਹੋਇਆ, ਬੜਾ ਰੌਲਾ ਪਿਆ। ਉਹ ਜਿਹੜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਸਿਧਾਂਤ ਅਨੁਸਾਰ, ਸਿੱਖ ਇਤਿਹਾਸ ਅਨੁਸਾਰ, ਬਾਣੀ ਤੇ ਬਾਣੇ ਅਨੁਸਾਰ, ਖਾਲਸਾਈ ਸਿਧਾਂਤਾਂ ਅਨੁਸਾਰ ਗੱਲ ਕਰਦੇ ਸੀ, ਉਹ ਭਾਰਤੀ ਨਜ਼ਰੀਏ ਵਿੱਚ ਫਿੱਟ ਨਹੀਂ ਸੀ ਬੈਠ। ਭਾਰਤੀ ਹਕੂਮਤ ਦੇ ਸਿਰਜੇ ਹੋਏ ਵਰਤਾਂਤ ਅਤੇ ਖਾਲਸਾਈ ਵਰਤਾਂਤ ਦੇ ਵਿੱਚ ਸਿੱਧਮ ਸਿੱਧੀ ਟੱਕਰ ਹੈ। ਜਦੋਂ ਵੀ ਕੋਈ ਖਾਲਸਾਈ ਵਰਤਾਂਤ ਤੇ ਪਹਿਰਾ ਦੇਣ ਦਬਾਉਣ ਦੀ ਗੱਲ ਕਰੇਗਾ, ਉਸ ਮੌਕੇ ਉਸ ਦਾ ਬਾਬਾ ਜਰਨੈਲ ਸਿੰਘ ਵਾਂਗ ਇੰਡੀਅਨ ਸਟੇਟ ਨਾਲ ਟਕਰਾਅ ਹੋਣਾ ਸੁਭਾਵਿਕ ਹੈ। ਸੋ ਇਸ ਤਰੀਕੇ ਦੀ ਹੀ ਸਥਿਤੀ ਇਸ ਵਾਰ ਬਣਦੀ ਦਿਖ ਰਹੀ ਸੀ। ਬੇਸ਼ੱਕ ਅਜੇ ਇਹ ਗੱਲ ਸਪਸ਼ਟ ਨਹੀਂ ਹੈ ਕਿ ਦੀਪ ਸਿੱਧੂ ਦਾ ਜਿਹੜੀ ਮੌਤ ਹੋਈ ਆ, ਜਿਹੜਾ ਕਤਲ ਆ, ਇਹ ਸਾਜ਼ਿਸ਼ ਆ ਜਾਂ ਕੀ ਚੀਜ਼ ਆ, ਐਕਸੀਡੈਂਟ ਆ, ਕਿਉਂਕਿ ਅਜੇ ਇਹਦੇ ਬਾਰੇ ਬਹੁਤਾ ਇਹੀ ਆ ਕਿ ਜੀ ਕਤਲ ਨਹੀਂ ਹੈਗਾ, ਇਹ ਤਾਂ ਐਕਸੀਡੈਂਟ ਹੋ ਗਿਆ। ਦੂਜੇ ਪਾਸੇ ਪੰਥਕ ਸਫਾ ਦੇ ਵਿੱਚ ਬਹੁਤੇ ਲੋਕਾਂ ਨੂੰ ਇਸ ਗੱਲ ਤੇ ਯਕੀਨ ਨਹੀਂ, ਉਹ ਕਹਿੰਦੇ ਜੀ ਕੋਈ ਨਾ ਕੋਈ ਇਹਦੇ ਪਿੱਛੇ ਕਹਾਣੀ ਜ਼ਰੂਰ ਹੈ। ਉਹ ਦੀਪ ਸਿੱਧੂ ਦੇ ਬਾਰੇ ਵੀ ਇੱਕ ਤਰੀਕੇ ਨਾਲ ਇਹੀ ਗੱਲ ਬਣਾਈ ਜਾ ਰਹੀ ਆ, ਲੋਕਾਂ 'ਚ ਕਹੀ ਜਾ ਰਹੀ ਆ ਕਿ ਜੀ ਬਿਲਕੁਲ ਉਸ ਬੰਦੇ ਨੇ ਉਵੇਂ ਹੀ ਇੰਡੀਅਨ ਸਟੇਟ ਦੇ ਉਸ ਚੌਖਟੇ ਨੂੰ ਮਨਜ਼ੂਰ ਨਹੀਂ ਸੀ ਕੀਤਾ ਹੋਇਆ, ਜਿਸ ਚੌਖਟੇ ਵਿੱਚ ਰਵਾਇਤੀ ਤੇ ਪਰੰਪਰਾਵਾਦੀ ਗੱਲਾਂ ਸਾਰੀਆਂ ਕਰ ਰਹੇ। ਦੀਪ ਸਿੱਧੂ ਨੇ ਸਟੇਟ ਦੇ ਬਣਾਏ ਹੋਏ ਵਰਤਾਂਤ ਦੀ ਥਾਂ, ਸਟੇਟ ਦੇ ਸਿਰਜੇ ਹੋਏ ਦਾਇਰੇ ਦੀ ਥਾਂ ਹੋਰ ਦਾਇਰਾ, ਨਵਾਂ ਦਾਇਰਾ ਜਿਹੜਾ ਸੀਗਾ, ਉਹਦੇ 'ਚ ਖੜ ਕੇ ਗੱਲ ਕੀਤੀ। ਉਹ ਜਿਹੜਾ ਇਸ ਵੇਲੇ ਦਾ ਰਾਜਨੀਤਿਕ ਮਾਹੌਲ ਆ, ਉਸ ਰਾਜਨੀਤਿਕ ਮਾਹੌਲ ਦੇ ਵਿੱਚ ਦੀਪ ਸਿੱਧੂ ਦੀਆਂ ਗੱਲਾਂ ਜਿਹੜੀਆਂ ਸੀ, ਉਹ ਇੱਕ ਚੈਲੰਜ ਵਾਂਗ ਸੀ। ਉਹ ਭਾਰਤ ਦੇ ਸੰਵਿਧਾਨ ਨੂੰ, ਭਾਰਤ ਦੇ ਕਾਨੂੰਨ ਨੂੰ, ਭਾਰਤ ਦੇ ਝੰਡੇ ਨੂੰ, ਤੇ ਇੱਥੇ ਜਿਹੜੀਆਂ ਸਰਗਰਮ ਸਿਆਸੀ ਧਿਰਾਂ ਨੇ, ਯੂਨੀਅਨਾਂ ਨੇ, ਭਾਰਤੀ ਮੀਡੀਆ ਜਿਹੜਾ ਅੱਜ ਦਾ ਮਾਡਰਨ ਫਲਸਫਾ, ਕਾਮਰੇਡਾਂ ਨੂੰ, ਸੈਕੂਲਰਾਂ ਨੂੰ, ਇਹਨਾਂ ਸਾਰਿਆਂ ਦੇ ਜਿਹੜੇ ਸਿਰਜੇ ਹੋਏ ਨੈਰੇਟਿਵ ਨੇ ਨਾ, ਜਾਂ ਇਉਂ ਕਹੀਏ ਕਿ ਇੰਡੀਅਨ ਸਟੇਟ ਦਾ ਜਿਹੜਾ ਸਿਰਜਿਆ ਹੋਇਆ ਨੈਰੇਟਿਵ, ਉਹ ਸਾਰੇ ਕਾਸੇ ਨੂੰ ਦੀਪ ਸਿੱਧੂ ਦੇ
ਕਰਕੇ ਬਹੁਤ ਭਾਰੀ ਖਤਰਾ ਜਿਹੜਾ ਸੀ ਉਹ ਦਿਖ ਰਿਹਾ ਸੀ ਤੇ ਕੋਈ ਗੱਲ ਨਹੀਂ ਸੀ ਆਉਂਦੀ। ਜਦੋਂ ਵੀ ਕੋਈ ਵਾਰ, ਜਦੋਂ ਵੀ ਕੋਈ ਘੇਰਾ, ਜਦੋਂ ਵੀ ਕੋਈ ਹਮਲਾ ਕੀਤਾ ਗਿਆ ਤਾਂ ਦੀਪ ਸਿੱਧੂ ਦਾ ਜਵਾਬ ਜਿਹੜਾ ਸੀ ਉਹ ਖਾਲਸਾਈ ਪੱਖ ਤੋਂ ਬੜਾ ਸਪਸ਼ਟ ਹੁੰਦਾ ਸੀ। ਜਿਹੜੀ ਝੰਡੇ ਅਤੇ ਮਾਫ ਕਰਨਾ, ਜਿਹੜੀ ਕਿਰਪਾਨ ਅਤੇ ਝਾੜੂ ਵਾਲੀ ਤੁਲਨਾ ਕਰਕੇ ਮਾਨ ਸਾਹਿਬ ਦੀ ਸਟੇਜ ਤੋਂ ਦੀਪ ਸਿੱਧੂ ਨੇ ਇੱਕ ਗੱਲ ਕੀਤੀ, ਉਹਦੇ ਬਾਰੇ ਪੱਤਰਕਾਰ ਭਾਈਚਾਰੇ ਦੇ ਸਵਾਲਾਂ ਦੇ ਜਵਾਬ ਦੇਣ ਮੌਕੇ ਦੀਪ ਸਿੱਧੂ ਨੇ ਬੜੀ ਸਪਸ਼ਟਤਾ ਨਾਲ, ਬੜੀ ਬੇਬਾਕੀ ਨਾਲ ਜਵਾਬ ਦਿੱਤੇ। ਮੈਂ ਉਦੋਂ ਇਹ ਸੋਚ ਰਿਹਾ ਸੀ ਕਿ ਦੀਪ ਸਿੱਧੂ ਦੇ ਦਿੱਤੇ ਹੋਏ ਜਵਾਬਾਂ ਨਾਲ ਕੀ ਇਹਨਾਂ ਲੋਕਾਂ ਦੀ ਤਸੱਲੀ ਹੋ ਜਾਂਦੀ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਲੋਕਾਂ ਨੇ ਇਤਰਾਜ਼, ਸ਼ੰਕੇ, ਖਦਸ਼ੇ, ਇਲਜ਼ਾਮ ਲਾਉਣ ਦੀ ਇੱਕ ਫਿਤਰਤ ਪਾਲ ਰੱਖੀ ਹੈ, ਉਹ ਦੀਪ ਸਿੱਧੂ ਤੋਂ ਸੰਤੁਸ਼ਟ ਹੋਏ ਹੋਣ। ਇਹ ਉਹੀ ਲੋਕ ਨੇ, ਇਹ ਉਹੀ ਸੋਚ ਹੈ ਜਿਹੜੀ ਬਾਬਾ ਜਰਨੈਲ ਸਿੰਘ ਦੇ ਖਿਲਾਫ ਵੀ ਇਦਾਂ ਹੀ ਸਰਗਰਮ ਰਹੀ। ਸੋ ਜਿਹੜੀ ਪੰਜਾਬ ਦੀ ਧਰਤੀ ਤੋਂ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗਾ, ਉਹ ਚਾਹੇ ਕੋਈ ਹੋ, ਕਿਸੇ ਵੀ ਮੌਕੇ ਹੋ, ਉਹਨੂੰ ਕੌਮ ਦੇ ਇੱਕ ਵੱਡੇ ਹਿੱਸੇ ਦਾ ਪਿਆਰ ਸਤਿਕਾਰ ਵੀ ਹਾਸਲ ਹੋਏਗਾ। ਪਰ ਇਹ ਵੀ ਗੱਲ ਪੱਕੀ ਹੈ ਕਿ ਜਿਉਂਦੇ ਜੀ ਸਾਡੀ ਕੌਮ ਉਸ ਸ਼ਖਸੀਅਤ ਨੂੰ ਉਸ ਤਰੀਕੇ ਨਾਲ ਨਹੀਂ ਦੇਖਦੀ ਜਿਵੇਂ ਦੇਖਣਾ ਚਾਹੀਦਾ। ਇਹ ਸਾਡੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਆਲੇ ਦੁਆਲੇ ਦੇ ਵਿੱਚੋਂ ਸਾਨੂੰ ਇੰਨੇ ਧੋਖੇ ਮਿਲੇ ਆ, ਇੰਨੇ ਠੱਗ ਟੱਕਰੇ ਆ ਕਿ ਅਸੀਂ ਹੁਣ ਇੰਨੇ ਜੋਗੇ ਨਹੀਂ ਹੈਗੇ ਕਿ ਅਸੀਂ ਹਰੇਕ ਬੰਦੇ ਤੇ ਅੱਖਾਂ ਵੇਚ ਕੇ ਯਕੀਨ ਕਰ ਲਈਏ। ਤੇ ਅੱਜ ਬਹੁਤ ਜ਼ਿਆਦਾ ਖਤਰਨਾਕ ਤੇ ਮਾੜੇ ਦੁਸ਼ਮਣ ਨਾਲ ਸਾਡਾ ਵਾਹ ਪਿਆ ਹੋਇਆ। ਉਹ ਸਾਡੇ ਸਾਹਮਣੇ ਆਪ ਦੇ ਬੰਦਿਆਂ ਨੂੰ ਖੜਾ ਕਰਕੇ ਉਹਨਾਂ ਰਾਹੀਂ ਸਾਡੀ ਖੇਡ ਨੂੰ ਕਾਬੂ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਸੋ ਇਹ ਕਹਿਣਾ ਕਿ ਸਿੱਖ ਯਕੀਨ ਹੀ ਨਹੀਂ ਕਰਦੇ ਕਿਸੇ ਤੇ, ਸਿੱਖ ਤਾਂ ਜੀ ਕਮਲੇ ਆ ਜੀ, ਇਹਨਾਂ ਸਾਹਮਣੇ ਜਿਹੜਾ ਮਰਜ਼ੀ ਆ ਜਾਵੇ, ਇਹ ਤਾਂ ਪਹਿਲਾਂ ਉਹਨੂੰ ਬਰੀਕ ਛਾਨਣੇ ਵਿੱਚ ਲਾ ਲੈਂਦੇ। ਪਰ ਜਿਨ੍ਹਾਂ ਨਾਲ ਬੀਤੀਆਂ ਨੇ, ਜਿਨ੍ਹਾਂ ਨਾਲ ਕਦਮ ਕਦਮ ਤੇ ਧੋਖੇ ਹੋਏ ਆ, ਜਿਨ੍ਹਾਂ ਨਾਲ ਠੱਗੀਆਂ ਵੱਜੀਆਂ, ਉਹਨਾਂ ਦਾ ਇਸ ਤਰੀਕੇ ਨਾਲ ਰਿਐਕਟ ਕਰਨਾ ਕੋਈ ਅਲੋਕਾਰ ਗੱਲ ਨਹੀਂ। ਇਹ ਸਿੱਖਾਂ ਦਾ ਹੱਕ ਆ ਕਿ 10 ਰੁਪਏ ਦੀ ਗੋਭੀ ਲੈਣੀ ਹੁੰਦੀ ਆ ਤਾਂ ਸਾਰੀ ਰੇਹੜੀ ਉਲਟਾ ਦਿੰਦੇ ਆ। ਤੇ ਜੇਕਰ ਕੋਈ ਆਗੂ, ਕੋਈ ਸੱਜਣ ਪੰਥ ਦੀ ਗੱਲ ਕਰਦਾ ਤਾਂ ਉਹਦੇ ਨਾਲ ਸਹਿਮਤ ਹੋਣ ਤੋਂ ਪਹਿਲਾਂ ਆਪਦੀ ਤਸੱਲੀ ਕਰ ਲਈਏ ਤਾਂ ਕੋਈ ਮਾੜੀ ਗੱਲ ਨਹੀਂ। ਪਰ ਹਰ ਵੇਲੇ ਸ਼ਾਕੀ ਕਰੀ ਜਾਣਾ, ਹਰ ਵੇਲੇ ਖਦਸ਼ਿਆਂ ਨਾਲ ਹੀ ਭਰੇ ਰਹਿਣਾ, ਹਰ ਵੇਲੇ ਵਿਰੋਧ ਵਿੱਚ ਹੀ ਖੜੇ ਰਹਿਣਾ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ। ਸਾਡੀ ਕੌਮ ਨੂੰ ਬਹੁਤ ਗੰਭੀਰਤਾ ਨਾਲ, ਬੜੀ ਸੰਵੇਦਨਸ਼ੀਲਤਾ ਨਾਲ ਸੋਚਣਾ ਪਵੇਗਾ। ਇਹ ਗੱਲ ਸਾਨੂੰ ਪਤਾ ਹੈ ਕਿ 18ਵੀਂ ਸਦੀ ਵਿੱਚ ਵੀ ਮਿਸਲਾਂ ਜਿਹੜੀਆਂ ਸੀ ਉਹ ਅੱਡ-ਅੱਡ ਜਥੇਦਾਰਾਂ ਦੀ ਕਮਾਂਡ ਹੇਠ ਸਿੱਖ ਸਰਗਰਮ ਸੀ, ਤੇ ਪਰ ਉਹਨਾਂ ਦਾ ਨਿਸ਼ਾਨਾ ਸਦਾ ਇੱਕ ਰਿਹਾ। ਉਹ ਗੁਰੂ ਨੂੰ ਸਮਰਪਿਤ ਹੋ ਕੇ ਖਾਲਸਾ ਰਾਜ ਲਈ 6 ਰਿਆਸਤਾਂ ਐਵੇਂ ਨਹੀਂ ਕਾਇਮ ਕਰ ਲਈਆਂ, ਕਿਸੇ ਗੱਲ ਨਹੀਂ ਹੋਈ। ਮਿਸਲਾਂ ਅੱਡ-ਅੱਡ ਜਥੇਦਾਰਾਂ ਦੀ ਕਮਾਂਡ ਹੇਠ ਅੱਡ-ਅੱਡ ਜਥਿਆਂ ਦੇ ਰੂਪ ਚ ਕਿਵੇਂ ਵਿਚਰਦੇ ਰਹੇ, ਉਹ ਸਾਡਾ ਇਤਿਹਾਸ। ਇਵੇਂ ਹੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਵਿੱਚ ਸਿੱਖ ਲੀਡਰਸ਼ਿਪ, ਉਹਦੇ ਵਿੱਚ ਅਕਾਲੀ ਦਲਾਂ ਦੇ ਕਈ ਦਲ ਬਣਦੇ ਰਹੇ, ਭੰਗ ਹੁੰਦੀਆਂ ਰਹੀਆਂ, ਧਿਰਾਂ ਧੜੇ ਬਣਦੇ ਰਹੇ। ਤੇ ਇਹ ਕਹਿਣਾ ਕਿ ਜੀ ਜਿਹੜੀ ਧਿਰ ਮੁੱਖ ਧਿਰ ਨੂੰ ਚੈਲੰਜ ਕਰਦੀ ਧਿਰ ਵਾ ਉਹ ਗਦਾਰ ਆ, ਉਹ ਗਲਤ ਆ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ। ਇਸ ਵੇਲੇ ਸਾਡੇ ਬਹੁਤ ਸਾਰੇ ਚਿੰਤਕ ਤੇ ਬਹੁਤ ਸਾਰੇ ਹੋਰ ਲੋਕ ਖਾੜਕੂ ਖਾਲਿਸਤਾਨੀ ਸੰਘਰਸ਼ ਬਾਰੇ ਚਰਚਾਵਾਂ ਕਰ ਰਹੇ ਨੇ, ਲਿਖਤਾਂ ਲਿਖ ਰਹੇ। ਉਹ ਵੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਉੱਤੇ ਜਦੋਂ ਚਰਚਾ ਕਰਦੇ ਆ ਤੇ ਉਹਨਾਂ ਨੂੰ ਮੰਨਣਾ ਪੈਂਦਾ ਕਿ ਅਸੀਂ ਕਹਿੰਦੇ ਤਾਂ ਰਹੇ ਹਾਂ ਕਿ ਸਾਰੇ ਇੱਕ ਜਥੇਬੰਦੀ 'ਚ ਕਿਉਂ ਨਹੀਂ ਆ ਗਏ, ਸਾਰੇ ਖਾੜਕੂ ਇੱਕ ਧਿਰ ਬਣਾ ਲੈਂਦੇ। ਪਰ ਇਹ ਵੀ ਗੱਲ ਹੈ ਕਿ ਸਿੱਖ ਜਿਹੜੇ ਨੇ ਉਹਨਾਂ ਦੇ ਅੰਦਰ ਇਹ ਚੀਜ਼ ਹੈ ਕਿ ਇਹ ਸ਼ੇਰਾਂ ਵਰਗੀ ਫਿਤਰਤ ਵਾਲੇ ਬੰਦੇ ਨੇ ਤੇ ਇੱਕ ਦੀ ਜਰਨੈਲੀ ਹੇਠ ਚੱਲਣਾ ਬੜਾ ਔਖਾ ਹੈ। ਜਾਂ ਤਾਂ ਉਹ ਸ਼ਖਸੀਅਤ ਬਹੁਤ ਜ਼ਿਆਦਾ ਵੱਡੀ ਹੋਵੇ
ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵਿੱਚ ਸ਼ਾਇਦ ਹੀ ਕਦੇ ਹੋ ਸਕਿਆ ਕਿ ਅਸੀਂ ਸਾਰੇ ਕਿਸੇ ਇੱਕ ਸਾਂਝੇ ਆਗੂ ਦੀ ਕਮਾਂਡ ਹੇਠ ਚੱਲੇ ਹੋਈਏ। ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਾਂ ਨੂੰ ਪਤਾ ਕਿ ਉਹ ਕਲਗੀਧਰ ਸ਼ਹਿਨਸ਼ਾਹ ਦੇ 5 ਤੀਰਾਂ ਦੀ ਰਹਿਮਤ ਨਾਲ, ਗੁਰੂ ਪਾਤਸ਼ਾਹ ਦੇ ਥਾਪੜੇ ਨਾਲ ਵਰਸਾਏ ਹੋਏ ਸੀਗੇ। ਉਹਨਾਂ ਦੀ ਤਾਂ ਬਾਤ ਹੀ ਕੁਛ ਹੋਰ। ਸੋ ਜਿਹੜੇ ਸਿੱਖ ਸਮਾਜ ਦੀ ਸੇਵਾ ਕਰਨੀ ਚਾਹੁੰਦੇ, ਉਹਨਾਂ ਸਾਰਿਆਂ ਨੂੰ ਇਹ ਗੱਲ ਜ਼ਿਹਨ ਵਿੱਚ ਰੱਖਣੀ ਪਊਗੀ ਕਿ ਪੂਰੀ ਦੀ ਪੂਰੀ ਕੌਮ ਇੱਕ ਝੰਡੇ ਹੇਠ ਜਾਂ ਇੱਕ ਬੰਦੇ ਹੇਠ ਕਿਸੇ ਅਲੋਕਾਰ ਚਮਤਕਾਰ ਨਾਲ ਹੀ ਆ ਸਕਦੀ। ਕੋਈ ਬਹੁਤ ਵੱਡੀ ਗੁਰੂ ਦੀ ਵਰਸਾਈ ਹੋਈ ਸ਼ਖਸੀਅਤ ਹੋਵੇ, ਉੱਥੇ ਕਮਾਲ ਇਹ ਵਾਪਰ ਵੀ ਸਕਦਾ। ਪਰ ਜੇ ਆਮ ਸਧਾਰਨ ਅੱਖ ਨਾਲ ਦੇਖਿਆ ਜਾਵੇ ਤਾਂ ਸਾਨੂੰ ਇਸ ਗੱਲ ਨੂੰ ਮੰਨ ਕੇ ਕਿ ਜਿਹੜੀ ਵੀ ਸ਼ਖਸੀਅਤ ਤੁਰੇਗੀ ਉਹਦੀ ਕਿਸੇ ਨਾ ਕਿਸੇ ਗੱਲ ਤੇ ਦੂਜੇ ਕਿਸੇ ਨਾਲ ਅਸਹਿਮਤੀ ਹੋਣ ਦਾ ਅਰਥ ਇਹ ਨਹੀਂ ਕਿ ਇਹ ਪੰਥ 'ਚ ਵੰਡੀਆਂ ਪਾਈਆਂ ਜਾ ਰਹੀਆਂ ਨੇ, ਜਾਂ ਉਹਦੇ ਨਾਲ ਜੇ ਥੋੜਾ ਜਿਹਾ ਬਖਰੇਵਾਂ ਕਿਸੇ ਦਾ ਤੇ ਉਹਨੂੰ ਗਦਾਰ ਹੀ ਕਹਿ ਦਈਏ। ਉਹ ਅੱਜ ਜਿਹਨਾਂ ਲੋਕਾਂ ਨੇ ਦੀਪ ਸਿੱਧੂ ਦੇ ਨਾਲ ਕਰਤਾਰਕੁਸ਼ੀ ਕਰਦਿਆਂ ਹੋਇਆਂ ਹੱਦੋਂ ਵੱਧ ਇਲਜ਼ਾਮ ਲਾਏ, ਉਹਨਾਂ ਲਈ ਵੀ ਔਖਾ ਹੀ ਆ, ਕਿਉਂਕਿ ਅੱਜ ਮਾਹੌਲ ਹੋਰ ਬਣ ਚੁੱਕਿਆ। ਜਦੋਂ ਕਿ ਬੰਦਾ ਧਰਤੀ ਤੋਂ ਚਲਾ ਜਾਂਦਾ, ਉਹਦੇ ਪ੍ਰਤੀ ਇੱਕ ਖਾਸ ਮਾਹੌਲ, ਇੱਕ ਹਮਦਰਦੀ ਜਿਹੜੀ ਆ ਉਹ ਪੈਦਾ ਹੋਈ ਹੁੰਦੀ ਹੈ, ਫਿਰ ਉਹ ਗੱਲਾਂ ਚੁੱਭਦੀਆਂ ਨੇ। ਉਹ ਦੀਪ ਸਿੱਧੂ ਦੇ ਸਮਰਥਕਾਂ ਨੂੰ, ਉਹਨੂੰ ਪਿਆਰ ਕਰਨ ਵਾਲਿਆਂ ਨੂੰ, ਉਹ ਸਾਰੇ ਬੰਦੇ ਅੱਜ ਬੜੇ ਚੁੱਭਦੇ ਨੇ ਜਿਨ੍ਹਾਂ ਨੇ ਬੀਤੇ ਸਮੇਂ ਦੇ ਵਿੱਚ ਉਹਨਾਂ ਨੂੰ ਦੁਖੀ ਕੀਤਾ। ਪਰ ਇਹਦੇ ਵਿੱਚ ਇਹ ਗੱਲ ਸਾਨੂੰ ਜ਼ਰੂਰ ਖਿਆਲ ਰੱਖਣ ਦੀ ਲੋੜ ਆ ਕਿ ਇੱਕ ਉਹ ਘੋਰ ਵਿਰੋਧੀ, ਉਹ ਘੋਰ ਦੁਸ਼ਮਣ ਸੀ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ, ਪਰ ਇੱਕ ਪੰਥਕ ਚਿੰਤਕ ਲੋਕ ਸੀ ਜਾਂ ਚਿੰਤਾ ਕਰਨ ਵਾਲੇ ਲੋਕ ਵੀ ਸੀ ਜਿਨ੍ਹਾਂ ਨੇ ਬੀਤੇ ਦੌਰ ਦੇ ਆਪਦੇ ਤਜਰਬਿਆਂ ਦੇ ਆਧਾਰ ਦੇ ਉੱਤੇ ਜੇ ਕੋਈ ਗੱਲ ਕੀਤੀ ਕਤਰੀ ਆ ਤਾਂ ਉਹਦੀ ਭਾਵਨਾ, ਉਹਦੇ ਅਰਥ ਕੁਛ ਹੋਰ ਨੇ। ਐਵੇਂ ਹਰ ਇੱਕ ਨੂੰ ਮੰਦਾ ਚੰਗਾ ਬੋਲੀ ਜਾਣ ਦਾ ਇਸ ਵੇਲੇ ਸਾਨੂੰ ਨੁਕਸਾਨ ਹੀ ਹੋਊਗਾ। ਸਾਨੂੰ ਸਾਰਿਆਂ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਆਪਦੇ ਕੌਮ ਦੇ ਸਫ਼ਰ ਨੂੰ ਅੱਗੇ ਵਧਾਉਣਾ ਚਾਹੀਦਾ। ਕਈ ਸੱਜਣ ਸੋਸ਼ਲ ਮੀਡੀਆ ਦੇ ਰਾਹੀਂ ਦੀਪ ਸਿੱਧੂ ਦੇ ਐਲਾਨੇ ਤੋਂ ਬਾਅਦ ਵਿੱਚ ਇਸ ਤਰੀਕੇ ਦੀਆਂ ਗੱਲਾਂ ਕਰਾਉਣ ਲੱਗ ਪਏ ਨੇ, ਜਿਹਦੇ ਤੋਂ ਸਾਨੂੰ ਇਹ ਡਰ ਲੱਗਦਾ ਕਿ ਪੰਥ ਵਿੱਚ ਜਿਹੜਾ ਪਹਿਲੋਂ ਹੀ ਬੜਾ ਪਾਟੋ ਧਾੜ ਵਾਲਾ ਮਾਹੌਲ ਆ, ਜਿਹੜੀ ਆਪਸੀ ਦੂਰੀ ਤੇ ਦਫੇੜ ਆ, ਉਹ ਹੋਰ ਜ਼ਿਆਦਾ ਵਧਣ ਵਾਲੇ ਪਾਸੇ ਨੂੰ ਗੱਲ ਨਾ ਤੁਰ ਪਵੇ। ਸੋ ਅਸੀਂ ਜਿੱਥੇ ਕੌਮ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ, ਜਿੱਥੇ ਪੰਥ ਦੀ ਸ਼ਕਤੀ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਖਾਲਸਾਈ ਸਿਧਾਂਤ ਨੂੰ ਅੱਗੇ ਲਿਆਉਣ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਅੱਜ ਦੇ ਸਮੇਂ ਦੇ ਸਰਗਰਮ ਸਿੱਖ ਭਰਾਵਾਂ ਨੂੰ, ਖਾਸ ਤੌਰ ਤੇ ਜਿਹੜੀ ਜਵਾਨੀ ਦੀਪ ਸਿੱਧੂ ਦੇ ਨਾਲ ਤੁਰ ਕੇ ਅੱਗੇ ਕੋਈ ਮੰਜ਼ਿਲ ਵੱਲ ਨੂੰ ਵੱਧ ਰਹੀ ਸੀ, ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇੱਕ ਸੋਚ ਨੂੰ ਲੈ ਕੇ ਅੱਗੇ ਵਧਣਾ। ਉਹ ਸੋਚ ਪੰਥ ਦੀ ਚੜ੍ਹਦੀ ਕਲਾ ਵਾਲੀ ਤੇ ਕੌਮ ਨੂੰ ਅੱਗੇ ਲੈ ਕੇ ਜਾਣ ਵਾਲੀ ਹੋਣੀ ਚਾਹੀਦੀ ਹੈ। ਜਿਨ੍ਹਾਂ ਮਸਲਿਆਂ ਨਾਲ, ਜਿਨ੍ਹਾਂ ਗੱਲਾਂ ਨਾਲ ਸਾਡੀਆਂ ਵਿਪਤਾਵਾਂ ਵਧਣ, ਜਿਵੇਂ ਕਿਸੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਬਹੁਤ ਦੁੱਖ ਹੋਣ ਤੇ ਪਰਿਵਾਰ ਦੇ ਪੋਤੇ ਪੋਤੀਆਂ ਜਵਾਨ ਹੋਣ ਤੋਂ ਬਾਅਦ ਵਿੱਚ ਆਪਸੀ ਕਾਟੋ ਕਲੇਸ਼ ਵਿੱਚ ਫਸ ਜਾਣ, ਤਾਂ ਬਜ਼ੁਰਗਾਂ ਨੂੰ ਦੁੱਖ ਹੁੰਦਾ ਕਿ ਅਸੀਂ ਤਾਂ ਇਹ ਸੋਚਦੇ ਸੀ ਕਿ ਨਵੀਂ ਪੀੜ੍ਹੀ ਉੱਠੂਗੀ ਤੇ ਆਪਸੀ ਇਤਫਾਕ ਦੇ ਨਾਲ ਅੱਗੇ ਵਧਣਗੇ। ਤੁਸੀਂ ਜੇਕਰ ਸਾਰੇ ਜਾਣੇ ਇੱਕ ਜੁੱਟ ਤੇ ਇਕਮੁੱਠ ਨਾ ਵੀ ਰਹਿ ਸਕੋ ਤਾਂ ਕੋਈ ਗੱਲ ਨਹੀਂ, ਪਰ ਆਹ ਤਾਂ ਨਾ ਕਰੋ ਨਾ ਕਿ ਇੱਕ ਦੂਜੇ ਦੇ ਖਿਲਾਫ ਤੁਸੀਂ ਇਸ ਹੱਦ ਤੱਕ ਚਲੇ ਜਾਓ। ਸੋ ਉਵੇਂ ਦੀ ਸਾਡੀ ਚਿੰਤਾ ਹੈ ਕਿ ਸਾਰੇ ਜਿਹੜੇ ਭਰਾ ਨੇ, ਕੌਮ ਦਾ ਜਿਹੜਾ ਇਸ ਟਾਈਮ ਦਾ ਯੂਥ ਆ, ਉਹ ਪੰਥ ਦੀ ਚੜ੍ਹਦੀ ਕਲਾ ਲਈ ਆਪਦਾ ਯੋਗਦਾਨ ਪਾਵੇ। ਨਕਾਰਾਤਮਕ ਗੱਲਾਂ ਲਈ, ਨੈਗੇਟਿਵ ਗੱਲਾਂ ਲਈ, ਜਿਨ੍ਹਾਂ ਨਾਲ ਆਪਸੀ ਪਾਟੋ ਧਾੜ ਤੇ ਆਪਸੀ ਦਫੇੜ ਵੱਧਦੀ ਆ, ਉਹਨਾਂ ਗੱਲਾਂ ਲਈ ਸਾਨੂੰ ਆਪਦੇ ਆਪ ਨੂੰ ਕੰਟਰੋਲ 'ਚ ਕਰਨਾ ਪਊ, ਕਾਬੂ ਕਰਨਾ ਪਊ। ਮੈਨੂੰ ਪਤਾ ਬੜਾ ਔਖਾ ਹੁੰਦਾ, ਪਰ ਇਹ ਔਖ ਜਰਨਾ ਹੀ ਜਿਗਰੇ ਵਾਲਿਆਂ ਦਾ ਕੰਮ ਹੁੰਦਾ। ਜਦੋਂ ਆਪਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਲੈ ਲਈਏ ਤਾਂ ਬਹੁਤ ਕੁਝ ਜਰਨਾ ਵੀ ਪੈਂਦਾ। ਸੋ ਜਿਹੜਾ ਅੱਜ ਦਾ ਇਹ ਮਾਹੌਲ ਆ, ਅੱਜ ਦਾ ਇਹ ਦੌਰ ਆ, ਇਹਨੇ ਸਦਾ ਨਹੀਂ ਰਹਿਣਾ। ਸੱਚੇ ਪਾਤਸ਼ਾਹ ਸਾਨੂੰ ਹੋਰ ਸ਼ਖਸੀਅਤਾਂ ਸਾਡੀ ਝੋਲੀ 'ਚ ਪਾਉਣਗੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਦੀ ਕੌਮ ਦਾ ਫਿਕਰ ਆ ਤੇ ਉਸ
ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਰੱਖੀਏ। ਸਾਡੇ ਉੱਤੇ ਇਹੋ ਜਿਹੇ ਸੰਕਟ ਭਰੇ ਸਮੇਂ ਪਹਿਲਾਂ ਬੜੀ ਵਾਰ ਆਏ, ਨਾ ਵੀ ਆਉਣਗੇ। ਸਾਨੂੰ ਪਹਿਲਾਂ ਵੀ ਬੜੇ ਉੱਚੇ ਸੁੱਚੇ ਕਿਰਦਾਰ ਵਾਲੇ ਆਗੂ ਮਿਲੇ, ਅੱਗੇ ਵੀ ਮਿਲਣਗੇ। ਸਾਨੂੰ ਬਹੁਤ ਵਾਰੀ ਬਹੁਤ ਵੱਡਾ ਝਟਕਾ, ਬਹੁਤ ਵੱਡੀ ਜਿਵੇਂ ਕਹਿ ਦਈਏ ਵੀ ਟ੍ਰੈਜਡੀ ਜਿਹੜੀ ਆ, ਬਹੁਤ ਵੱਡੇ ਦੁਖਾਂਤ ਜਿਹੜੇ ਆ ਉਹ ਝੱਲਣੇ ਪਏ, ਅੱਗੇ ਵੀ ਝੱਲਣੇ ਪੈਣ। ਤੇ ਇਹ ਜਿਹੜੇ ਦਿਨ ਨੇ ਇਹਨਾਂ ਨੇ ਬੀਤ ਜਾਣਾ। ਉਹ ਦਿਨ ਆਉਣਗੇ ਜਦੋਂ ਅਸੀਂ ਕਿਸੇ ਹੋਰ ਸੱਜਣ ਦੇ, ਹੋਰ ਆਗੂ ਦੇ ਨਾਲ ਰਲ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਹੋਰ ਜ਼ਿਆਦਾ ਵਧੀਆ ਸਰਗਰਮੀ ਜਿਹੜੀ ਆ ਉਹ ਕਰ ਰਹੇ ਹੋਵਾਂਗੇ। ਤੇ ਉਹ ਸੱਜਣ ਵੀ ਇਹੀ ਕਹਿ ਰਿਹਾ ਹੋਏਗਾ ਕਿ ਜਿਹੜੇ ਪੂਰਨੇ ਪਹਿਲੋਂ ਵਾਲੇ ਗੁਰਸਿੱਖ ਪਿਆਰਿਆਂ ਨੇ ਪਾਏ ਨੇ, ਮੇਰੇ ਲਈ ਤੇ ਤੁਹਾਡੇ ਸਾਰਿਆਂ ਲਈ ਉਹ ਸਫ਼ਰ, ਉਹ ਮੰਜ਼ਿਲ ਨਿਸ਼ਚਿਤ ਕਰਕੇ ਗਏ ਨੇ। ਆਓ ਸਾਰੇ ਆਪਾਂ ਰਲ ਮਿਲ ਕੇ ਉਸ ਸਫ਼ਰ ਤੇ ਅੱਗੇ ਵਧੀਏ। ਸੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਸਮੁੱਚੇ ਵੀਰਾਂ ਨੂੰ, ਖਾਸ ਤੌਰ ਤੇ ਜਿਨ੍ਹਾਂ ਦਾ ਦੀਪ ਸਿੱਧੂ ਨਾਲ ਬਹੁਤ ਜ਼ਿਆਦਾ ਪਿਆਰ ਹਮਦਰਦੀ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਜ਼ਿੰਮੇਵਾਰੀ ਦਾ ਅਹਿਸਾਸ ਪੈਦਾ ਕਰੀਏ ਤੇ ਜਿਹੜੀ ਸਾਨੂੰ ਗੱਲ ਦੀ ਸਮਝਾ ਕੇ ਗਿਆ ਵੀਰ ਦੀਪ ਸਿੱਧੂ, ਉਹਦੇ ਵੱਲੋਂ ਧਿਆਨ ਦੇਈ। ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।